मैं एक सिख होने के नाते मोदी जी का दे नहीं दे सकता। करतारपुर साहब का रस्ता खोलिया, फिर साडे छोटे साहिबजादियां दा विश्व पद्धर दे उत्ते उन्होंने बाल दिवस मनाया। करा कहंदियां नशे बंद कराने मुंडे टीके लाला मरी जांदे के नहीं नशा बंद कराया। भाजपा ने कराया। इतना समा और मोदी जी को प्रधानमंत्री रहना चाहिए। 10 साल 25 साल प्रधानमंत्री हो रहना चाहिए साढ़े हिसाब नाल मोदी साहब ਨੂੰ। ਚਲੋ ਤੁਹਾਨੂੰ ਲੱਗਦਾ ਹੈ ਕਿ ਉੱਥੇ ਚੰਗਾ ਕੰਮ ਹੋਇਆ, ਫਿਰ ਉੱਥੇ ਤਿੰਨਾਂ ਸੀਟਾਂ ਤੇ ਲੜੀ ਕਿਉਂ ਨਹੀਂ ਭਾਜਪਾ, ਉੱਥੇ ਸਰੈਂਡਰ ਕਿਉਂ ਕਰਦਾ? ਦੇਖੋ ਜੀ ਉਹ ਉਸ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ। ਉਹ ਕਿਸਾਨ ਨਹੀਂ ਹੈਗੇ, ਕਿਸਾਨ ਤਾਂ ਮੰਡੀਆਂ 'ਚ ਬੈਠੇ, ਉਹ ਕਿਸਾਨ ਤਾਂ ਮੰਡੀਆਂ 'ਚ ਬੈਠੇ ਨੇ। ਉਹ ਕਿਸਾਨ ਨਹੀਂ ਹੈ, ਕਿਸਾਨ ਮੰਡੀ ਬਰੂਪੀਏ ਨੇ, ਪਾਰਟੀਆਂ ਦੇ ਨੇ। ਕਿਉਂ ਫਿਰ ਕਾਨੂੰਨ ਕਿਉਂ ਵਾਪਸ ਲੈ ਲਏ ਮੋਦੀ ਸਾਹਿਬ ਨੇ ਜੇ ਉਹ ਬਹਿਰੂਪੀਏ ਸੀ? ਉਹ ਪਹਿਲਾ ਜਿਹੜਾ ਅੰਦੋਲਨ ਹੋਇਆ ਉਹ ਬਿਲਕੁਲ ਸਹੀ ਸੀ। ਹੰਸਰਾਜ ਦੇ ਫਰੀਦਕੋਟ ਏਰੀਆ ਦੇ ਵਿੱਚ ਕਿਸਾਨਾਂ ਨੇ ਧਮਕੀ ਦਿੱਤੀ ਗਰੀਬ ਬੰਦੇ ਨੂੰ ਵੀ ਤੂੰ ਰੈਲੀ ਕਰਾ ਕੇ ਦਿਖਾ, ਬੀਜੇਪੀ ਦੀ ਤਰ੍ਹਾਂ ਘਰ ਸਾੜ ਦੇਾਂਗੇ। ਉਹਨਾਂ ਦਾ ਕੀ ਰਾਈਟ ਕਿਸੇ ਗਰੀਬ ਬੰਦੇ ਨੂੰ ਧਮਕੀ ਦੇਣ ਦਾ? ਤੇ ਉਹਨਾਂ ਨੇ ਵੀ ਅੱਗੇ ਧਮਕੀ ਦਿੱਤੀ, ਕਹਿੰਦੇ ਫਿਰ ਮੈਂ ਦੇਖੂੰ 2 ਤਰੀਕ ਤੋਂ ਬਾਅਦ। ਫਿਰ ਦੋ ਝੰਡੇ, ਇੱਕ ਦੇਸ਼ ਦੇ ਦੋ ਝੰਡੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਦੇਸ਼ ਦੀ ਅਖੰਡਤਾ ਬਰਕਰਾਰ ਰਹਿਣੀ ਚਾਹੀਦੀ ਆ, ਪਰ ਉੱਥੇ ਫਿਰ ਲੜੇ ਕਿਉਂ ਨਹੀਂ? ਮੋਦੀ ਸਾਹਿਬ ਨੇ ਚੋਣ ਕਿਉਂ ਨਹੀਂ ਲੜੀ ਹੁਣ ਉੱਥੇ? ਉਹ ਕੋਈ ਗੱਲ ਨਹੀਂ, ਤਿੰਨੋਂ ਸੀਟਾਂ ਸਾਹਿਬ ਨਾਲ ਕਹਿੰਦੇ 75 ਸਾਲ ਬਾਅਦ ਰਿਟਾਇਰ ਹੋਣਾ। 75 ਸਾਲ ਬਾਅਦ ਰਹਿ ਜਾਣਗੇ। ਯੋਗੀ ਜੀ ਹੈਗੇ, ਯੋਗੀ ਜੀ ਆ ਜਾਣਗੇ। ਹਜੇ ਚਾਹ ਵਾਲਾ ਨਹੀਂ ਸੰਭਾਲਿਆ ਜਾਂਦਾ, ਫਿਰ ਭੈਂਸ ਵਾਲਾ ਕਿੱਦਾਂ ਸੰਭਾਲਿਆ ਜਾਏਗਾ? ਮੈਂ ਉੱਥੇ ਬਾਰੇ ਗੱਲ ਕਰ ਰਿਹਾ ਹਾਂ, ਜੰਮੂ ਕਸ਼ਮੀਰ ਬਾਰੇ, ਮਣੀਪੁਰ ਬਾਰੇ ਕਿਉਂ ਨਹੀਂ ਬੋਲਦੇ? ਇੱਕ ਵੀ ਗੇੜਾ ਨਹੀਂ ਮਾਰਿਆ ਮੋਦੀ ਸਾਹਿਬ ਨੇ। ਲੋਕਤੰਤਰ ਆ, ਤੁਸੀਂ ਇਹ ਕਹੋਗੇ ਜੇ ਤੁਹਾਡੇ ਘਰ 'ਚ ਲੜਾਈ ਹੋ ਰਹੀ ਹੈ ਉਹ ਵੀ ਆ ਕੇ ਮੋਦੀ ਦੇਖੇਗਾ? ਕੁਝ ਕਾਨੂੰਨ ਕਿਸਾਨਾਂ ਦਾ ਕੋਈ ਕਿਸਾਨ ਉੱਥੇ ਬੈਠਾ ਹੀ ਨਹੀਂ। ਕਿਸਾਨ ਤਾਂ ਆਪਣੇ ਘਰਾਂ 'ਚ ਕੰਮ ਕਰ ਰਹੇ ਨੇ। ਖੇਤੀਬਾੜੀ ਦਾ ਟਾਈਮ ਸੀ, ਕਣਕ ਨੂੰ ਢੋਣ ਦਾ ਟਾਈਮ ਸੀ। ਉੱਥੇ ਤਾਂ ਉਹ ਬੰਦੇ ਬਿਠਾਏ ਹੋਏ ਆ ਕਿ ਜਿਹੜੇ ਘਰੋਂ ਵਿਹਲੇ ਆ। ਕਿਹੜੀ ਮਹਿੰਗਾਈ ਹੈ ਤੁਸੀਂ ਦੱਸੋ? ਓਏ ਹੋਏ ਹੋ, ਮੈਂ ਮੇਰੀ ਇਹ ਨਹੀਂ 2014 ਚ ਪੈਟਰੋਲ ਕਿੰਨੇ ਨੂੰ ਲੀਟਰ ਸੀ ਵੀਰੇ? ਕਿੰਨੇ ਲੀਟਰ ਦੀ ਦਿਹਾੜੀ ਵੀ ਵਧੀ ਹੈ ਗਰੀਬ ਦੀ, ਕਿੰਨੀ ਵੱਧ ਗਈ? ਭਾਈ ਵਧੀ ਨਾ। ਉਦੋਂ 300 ਦਿਹਾੜੀ 800 ਰੁਪਏ ਮਜ਼ਦੂਰ ਮੰਗਦਾ ਆ ਸ਼ਹਿਰ 'ਚ। ਇੱਥੇ 10,000 ਗੱਡੀਆਂ ਆਈਆਂ ਨੇ, ਲੱਖ ਗੱਡੀਆਂ ਆਈਆਂ ਨੇ, ਪੈਟਰੋਲ ਡੀਜ਼ਲ ਲਾ ਕੇ ਹੀ ਆਈਆਂ ਨੇ ਵੀਰੇ। ਉਹ ਤਾਂ ਜਿਹੜੇ ਆਪਣੇ ਘਰੋਂ ਸੰਪੰਨ ਨੇ ਉਹੀ ਆਏ ਨੇ। ਨਹੀਂ ਵੀਰੇ, ਹਰ ਕੋਈ ਸੰਪੰਨ ਹੈ ਤੁਹਾਡੇ ਹਿਸਾਬ ਨਾਲ। ਤੇ ਰਸ਼ੀਆ ਦੀ ਲੜਾਈ ਹੋਈ ਆ, ਆਪਣੇ ਹਿੰਦੁਸਤਾਨ ਯੁੱਧ ਰੋਕ ਕੇ ਉਹਨੇ ਬੰਦੇ ਮੋਦੀ ਸਾਹਿਬ ਨੇ ਕੱਢੇ ਕਿ ਪ੍ਰਧਾਨ ਮੰਤਰੀ ਦੀ ਪਾਵਰ नहीं सी चलती, युद्ध रोक देवे कोई। अच्छा, कोई लाया है आप किसे लेकर आए? हाँ यहाँ पर रैली में हिस्सा बन? हाँ रैली में। कितने पैसे दे रहे हैं? पैसे नहीं लिए, हम लोग वैसे ही आए थे घूमने। अच्छा, हाँ घूमने आए थे, ये साथ ले आए? हाँ। अच्छा, ਯੂਪੀ ਬਿਹਾਰ ਤੁਸੀਂ ਦੇਖੋ ਜਾ ਕੇ, ਗੁਜਰਾਤ पंजाब ਲਈ ਕਰਨਗੇ ਹੁਣ ਚੰਗੇ, ਅੱਗੇ ਵੀ ਚੰਗੇ ਕੀਤੇ। ਹੁਣ ਸਾਲ ਚ ਕੀਤੇ ਹੀ ਨਹੀਂ ਹਲੇ। ਕਹਿੰਦੇ ਮੋਦੀ ਹੁਣੀ ਤਾਂ ਈਵੀਐਮ ਚ ਘਪਲਾ ਕਰ ਰਹੇ ਆ। ਰਾਹੁਲ ਗਾਂਧੀ ਨੂੰ ਇਹ ਦੱਸ ਦੇਵੇ ਮੱਕੀ ਰੱਖ ਦਿੰਦੇ ਮੋਰੇ, ਜੇ ਦੱਸ ਦੇਵੇ ਫਸਲ ਕਾਦੀ ਆ ਤੇ ਜਾ ਪਾਰਟੀ ਛੱਡ ਦੇਵਾਂਗੇ। ਅੱਛਾ, ਮਹਿੰਗਾਈ ਹੈਗੀ ਆ? ਮਹਿੰਗਾਈ ਬਹੁਤ ਆ। ਤੇ ਮੋਦੀ ਸਾਹਿਬ ਤਾਂ ਕਹਿੰਦੇ ਮੈਂ 10 ਸਾਲਾਂ ਚ ਕੰਮ ਹੀ ਬਹੁਤ ਕੀਤੇ, ਮਹਿੰਗਾਈ ਹੈ ਨਹੀਂ ਗੀ। ਪਤਾ ਹੀ ਕਿੱਥੇ ਕੀਤੇ, ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ। ਜੇ 500 ਕਮਾਉਣੇ ਉਹ ਵੀ 100 ਦੇ ਭਾਅ ਚੱਲ ਜਾਂਦਾ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਜਾਬ ਦੇ ਵਿੱਚ ਅੰਤ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ, ਜਿਸ ਦੇ ਮੁਤਲਕ ਪੰਜਾਬ ਦੇ ਵਿੱਚ ਚੁਣਾਵੀ ਮਾਹੌਲ ਪੂਰੇ ਸਿਖਰ ਤੇ ਹੈ। ਅੱਜ ਪੰਜਾਬ ਦੇ ਜਲੰਧਰ ਦੇ ਵਿੱਚ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ PM ਮੋਦੀ, ਉਹ ਆਏ ਹੋਏ ਨੇ ਤੇ ਉਹਨਾਂ ਨੇ ਸੰਬੋਧਨ ਕਰਨਾ ਹੈ। ਉਸ ਤੋਂ ਪਹਿਲਾਂ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਨੇ, ਪਰ ਲੋਕ ਕੌਣ ਨੇ, ਕਿੱਥੋਂ ਆਏ ਹੋਏ ਨੇ, ਉਹਨਾਂ ਤੋਂ ਜਾਣਕਾਰੀ ਲੈਣੇ ਆ। ਇੱਕ ਰੈਲੀ ਕਿਵੇਂ ਆਰਗੇਨਾਈਜ਼ ਹੁੰਦੀ ਹੈ, ਕੀ ਕੁਝ ਉਸ ਦੇ ਵਿੱਚ ਹੁੰਦਾ, ਉਹ ਸਾਰਾ ਦੇਖਾਂਗੇ। ਗਰਮੀ ਵੀ ਆਪਣੇ ਸਿਖਰ ਤੇ ਹੈ, ਪਰ ਇੰਨੀ ਗਰਮੀ ਦੇ ਵਿੱਚ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਦੇ ਮੁੱਦੇ ਕੀ ਨੇ, ਕਿਉਂ ਆਏ ਹੋਏ ਨੇ, ਕੀ ਗੱਲਬਾਤ ਹੈ, ਸਾਰੀ ਤੇ ਚਾਨਣਾ ਪਾਵਾਂਗੇ। ਆਓ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਦੇ ਹਾਂ। लोग डेविएट कॉलेज से आए हैं। DAV कॉलेज? हाँ जी, DAV कॉलेज से। वहाँ पढ़ते हो? यस यस। अच्छा, पढ़ते हो? हाँ जी, स्टूडेंट है। DAV कॉलेज कहाँ वाला? डेविएट कॉलेज बल्टन पार्क के पास जो है। बल्टन पार्क के पास। हाँ जी, ठीक है, शुक्रिया। ठीक है, आप कहाँ से आए हैं? हम गैसपुरे से आए थे, लुधियाना गैसपुरे। किसके साथ आए हैं? हम जी हमारे प्रधान जी हैं। अच्छा, ये हमारे हाँ कमेटी ये रहे जी, ये रहे। प्रधान जी कैसे हो? बहुत बढ़िया, बहुत बढ़िया, मोदी जी अच्छे लगते हैं? बहुत अच्छे लगते हैं, पूरे देश के लिए अच्छे हैं। अच्छा, क्या क्या कौन से काम मोदी के अच्छे लगते हैं? मोदी ने क्या नहीं किया है ये क्या बताओ। किया है यही पूछ रहे हैं। राम मंदिर बनाया, 370 हटाया, बहुत अच्छे। और क्या जितनी सहूलियत है वो लोगों को दे रहे हैं। सहूलियत कैसी, वही पूछना चाह रहा हूँ मैं। किसान तो विरोध कर रहे हैं पंजाब में बहुत ज्यादा। किसान देखिए, किसान विरोध कर रहे हैं,
उनका भी हल निकलेगा इलेक्शन के अब बाद। निकलेगा? 10 साल हो गए मोदी जी को। नहीं नहीं, निकल जाएगा, अगली बार निकल जाएगा। कितना समय और मोदी जी को प्रधानमंत्री रहना चाहिए? 10 साल और 10 साल? और 10 साल। फिर 10 साल में क्या तब्दीली देखते हैं आप, क्या हो जाएगा? वर्ल्ड में नंबर 1 बनेगा इंडिया। इंडिया? जी जी। वो पंजाब भी? आप वैसे कहाँ से है? मैं शांति नगर गैसपुरे। ओके, ਗਿਆਸਪੁਰਾ ਲੁਧਿਆਣੇ ਤੋਂ ਆਏ ਹੋਏ ਨੇ ਵੀ। ਹਾਂਜੀ ਭਾਈ, ਹਾਂਜੀ ਹਾਂਜੀ। ਨੂਰਮਹਿਲ ਤੋਂ ਆਏ ਆ ਅੱਛਾ, ਤੇ ਮੋਦੀ ਜੀ ਨੂੰ ਖਾਸ ਕਰਕੇ ਮੋਦੀ ਜੀ ਨੂੰ ਦੇਖਣ ਲਈ ਆਏ ਆ ਕਿਉਂਕਿ ਮੋਦੀ ਜੀ ਨੇ ਜਿਹੜਾ ਕੰਮ ਕੀਤਾ ਆ ਸ਼ਾਇਦ ਹੀ ਕੰਮ ਕੀਤਾ ਹੈ ਮੋਦੀ ਜੀ ਨੇ। ਸ਼ਾਇਦ ਦੇਖੋ ਜੀ 370 ਧਾਰਾ ਜਿਹੜੀ ਕਿ ਕਾਂਗਰਸ ਵੇਲੇ ਚਾਲੂ ਕੀਤੀ ਵਿਰੋਧ ਗਈ ਵੀ ਬਹੁਤ ਹੋ ਰਿਹਾ ਵੀਰੇ। ਵਿਰੋਧ ਹੋਣਾ ਨਹੀਂ ਚਾਹੀਦਾ ਕਿਉਂਕਿ ਕਾਂਗਰਸ ਵੱਲੋਂ ਜਿਹੜੀ ਚੀਜ਼ ਹਲਾਈ ਗਈ ਆ, ਕਾਂਗਰਸ ਜਿਹੜੀ ਇਦਾਂ ਦੀ ਪਾਰਟੀ ਆ ਜਿਨ੍ਹਾਂ ਨੇ 370 ਲਗਾ ਕੇ ਸਾਡੇ ਨਾਲ ਬਹੁਤ ਧੋਖਾ ਕੀਤਾ ਹੈ। ਇਹ ਚਾਹੁੰਦੇ ਤਾਂ 370 ਅੱਜ ਤੋਂ 15 ਸਾਲ ਪਹਿਲਾਂ ਵੀ ਹਟ ਸਕਦੀ ਸੀ, 70 ਸਾਲ ਪਹਿਲਾਂ ਵੀ ਹਟ ਸਕਦੀ ਸੀ, ਪਰ ਕਾਂਗਰਸ ਨੇ 370 ਲਗਾ ਕੇ ਹਿੰਦੂਆਂ ਨਾਲ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਆ। ਤੁਹਾਨੂੰ ਚੇਤਾ ਹੀ ਹੋਗਾ 1990-92 ਦੇ ਵਿੱਚ ਜੰਮੂ ਕਸ਼ਮੀਰ, ਸ਼੍ਰੀਨਗਰ ਜਾਂ ਉਧਰਲਾ ਤੁਹਾਡਾ ਚੱਕਰ ਲੱਗਾ ਹੈ ਹੁਣ ਕਦੀ? ਹਾਂਜੀ ਹਾਂਜੀ, ਮੇਰਾ ਲੱਗਾ ਸੀਗਾ। ਮੈਂ ਲਾਸਟ ਟਾਈਮ ਅਮਰਨਾਥ ਯਾਤਰਾ ਜਾ ਕੇ ਆਇਆ ਤੇ ਸ਼੍ਰੀਨਗਰ ਯਾਤਰਾ ਜਾ ਕੇ ਆਇਆ। ਤਾਂ ਦੇ ਹਾਲਾਤ ਨੇ ਉੱਥੇ ਦੇਖੇ ਨੇ? ਅੱਗੇ ਨਾਲੋਂ ਬਹੁਤ ਹੀ ਚੇਂਜ ਆ ਚੁੱਕਾ ਹੈ। ਜਿਹੜਾ ਸ਼੍ਰੀਨਗਰ ਦੇ ਵਿੱਚ ਚਲੋ ਤੁਹਾਨੂੰ ਲੱਗਦਾ ਹੈ ਕਿ ਉੱਥੇ ਚੰਗਾ ਕੰਮ ਹੋਇਆ, ਫਿਰ ਉੱਥੇ ਤਿੰਨਾਂ ਸੀਟਾਂ ਤੇ ਲੜੀ ਕਿਉਂ ਨਹੀਂ ਭਾਜਪਾ? ਉੱਥੇ ਸਰੈਂਡਰ ਕਿਉਂ ਕਰਦਾ? ਦੇਖੋ ਜੀ, ਉਹ ਉਸ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ, ਪਰ ਉਸ ਵੇਲੇ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਦਾ ਕਸ਼ਮੀਰ ਦੇਖੋਗੇ ਤੇ ਹੁਣ ਦਾ ਕਸ਼ਮੀਰ ਦੇਖੋਗੇ, ਤੁਹਾਨੂੰ 100 ਦੇ ਵਿੱਚੋਂ 99% ਉਹਦਾ ਡਿਫਰੈਂਸ ਮਿਲ ਜਾਊਗਾ। ਚਲੋ ਠੀਕ ਹੈ, ਹੋਰ ਕਿਹੜੇ ਕੰਮ? ਦੇਖੋ ਜੀ, ਵੈਸੇ ਸਾਡੇ ਪੰਜਾਬ ਦੇ ਲਈ ਕੀ ਕੀ ਕੀਤਾ? ਮੈਂ ਸਪੈਸੀਫਿਕਲੀ ਆਪਾਂ ਪੰਜਾਬ 'ਚ ਖੜੇ ਆ, ਤੁਸੀਂ ਨੂਰਮਹਿਲ ਤੋਂ ਆਏ ਹੋ, ਜਲੰਧਰ ਦੀ ਧਰਤੀ ਹੈ। ਇਸ ਜਗ੍ਹਾ ਦੇ ਲਈ, ਪੰਜਾਬ ਦੇ ਲਈ, ਪੰਜਾਬ ਦੇ ਦੁਆਬਾ ਰੀਜਨ ਦੇ ਲਈ ਜੇ ਗੱਲ ਕਰਨੀ ਹੋਵੇ, ਕੀ ਕੁਝ ਕੀਤਾ ਮੋਦੀ ਸਾਹਿਬ? ਮੈਂ ਦੇਖੋ ਜੀ, ਆਪਣੇ ਹੁਣ ਆਹ ਫਲਾਈਓਵਰ ਬਣ ਰਿਹਾ ਆ ਜਿਹੜਾ ਕਿ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਆ, ਇਹ ਮੋਦੀ ਜੀ ਦੀ ਮਿਹਰਬਾਨੀ ਨਾਲ ਬਣ ਰਿਹਾ, ਜਿਹੜਾ ਕਿ ਜਲੰਧਰ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੱਕ ਜਾਊਗਾ, ਕਟਰਾ ਤੱਕ ਜਾਊਗਾ। ਇਹ ਉਹਨਾਂ ਦੀ ਮਿਹਰਬਾਨੀ ਆ। ਦੇਖੋ ਜੀ, ਮੋਦੀ ਜੀ ਨੇ ਕਦੀ ਗੱਡੀ ਦੇ ਵਿੱਚ ਬੈਠ ਕੇ ਆਪ ਤਾਂ ਨਹੀਂ ਆਉਣਾ, ਇਹ ਸਾਡੀ ਸਹੂਲਤ ਲਈ ਬਣ ਰਿਹਾ ਆ। ਆਪਾਂ ਜਿੱਥੇ ਜਾਣ ਲਈ, ਦਿੱਲੀ ਜਾਣ ਲਈ 8 ਘੰਟੇ ਲੱਗ ਰਹੇ ਸੀਗੇ, ਉੱਥੇ ਬੰਦਾ 4 ਘੰਟੇ ਦੇ ਵਿੱਚ ਦਿੱਲੀ ਤੇ ਪਹੁੰਚੂਗਾ, 3 ਘੰਟੇ ਦੇ ਵਿੱਚ ਦਿੱਲੀ ਪਹੁੰਚੂਗਾ। ਸ਼੍ਰੀਨਗਰ ਜਾਣ ਲਈ ਆਪਾਂ ਨੂੰ ਟਾਈਮ ਲੱਗਦਾ ਸੀ, ਮਾਤਾ ਵੈਸ਼ਨੋ ਦੇਵੀ ਜਾਣ ਲਈ ਟਾਈਮ ਲੱਗਦਾ ਸੀ, ਉਹ ਕਿਤੇ ਆਪਣਾ 2.5-3 ਘੰਟੇ ਦਾ ਸਫ਼ਰ। ਵੰਦੇ ਭਾਰਤ ਟ੍ਰੇਨ, ਜਿਹੜੀ ਵੰਦੇ ਭਾਰਤ ਟ੍ਰੇਨ ਉਹਨਾਂ ਨੇ ਸਾਨੂੰ ਦਿੱਤੀ ਆ, ਖਾਸ ਅੰਮ੍ਰਿਤਸਰ ਤੋਂ ਦਿੱਲੀ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਦਿੱਲੀ, ਉਹਦੇ ਨਾਲ ਬਹੁਤ ਸਾਰੀ ਯਾਤਰੀਆਂ ਨੂੰ ਸਹੂਲਤ ਮਿਲੀ ਹੈ। ਜਿਹੜੇ ਚਾਹੁੰਦੇ, ਜਿਨ੍ਹਾਂ ਦੇ ਕੋਲ ਟਾਈਮ ਦੀ ਬਹੁਤ ਸ਼ਾਰਟੇਜ ਹੁੰਦੀ ਆ ਕਿ ਅਸੀਂ ਦਰਸ਼ਨ ਕਰਕੇ ਇੱਕ ਦਿਨ ਦੇ ਵਿੱਚ ਵਾਪਸ ਆਉਣਾ ਆ, ਉਹਨਾਂ ਲਈ ਉਹ ਟ੍ਰੇਨ ਸਾਰਿਆਂ ਨਾਲੋਂ ਬੈਟਰ ਰਹੀ ਆ। ਹੋਰ ਦੀ ਬਹੁਤ ਚੀਜ਼ਾਂ ਆ। ਦੇਖੋ ਜੀ, ਜੋ ਅੱਜ 6000 ਰੁਪਏ ਕਿਸਾਨਾਂ ਨੂੰ ਮਿਲ ਰਿਹਾ ਆ ਪ੍ਰਤੀ ਸਾਲ ਦਾ ਜਾਂ ਪ੍ਰਤੀ 6 ਮਹੀਨਿਆਂ ਦੇ ਵਿੱਚ ਆਉਂਦਾ ਆ, ਇਹ ਮੋਦੀ ਜੀ ਦੇ ਰਹੇ ਆ। ਪਰ ਕਿਸਾਨ ਤਾਂ ਵਿਰੋਧ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ, ਕਹਿੰਦੇ ਰੈਲੀਆਂ ਨਹੀਂ ਹੋਣ ਦੇਣੀਆਂ। ਕਿਸਾਨ ਜਿਹੜਾ ਵਿਰੋਧ ਕਰ ਰਹੇ ਆ ਉਹ ਆਪਣੀ ਥਾਂ ਤੇ ਕਰ ਰਹੇ ਹੋਣਗੇ, ਪਰ ਅਸੀਂ ਉਸ ਬਾਰੇ ਕਹਿ ਨਹੀਂ ਸਕਦੇ। ਪਰ ਜੋ ਮੋਦੀ ਜੀ ਨੇ ਕਿਸਾਨਾਂ ਲਈ ਕੀਤਾ ਆ, ਜੋ ਕਰਤਾਰਪੁਰ ਕੋਰੀਡੋਰ ਲਈ ਕੀਤਾ ਹੋਇਆ ਆ, ਉਹ ਹੋਰ ਕੋਈ ਪ੍ਰਧਾਨ ਮੰਤਰੀ ਕਰ ਨਹੀਂ ਸਕਦਾ ਸੀਗਾ, ਜਿਹੜਾ ਅੱਜ ਤੱਕ ਕਾਂਗਰਸ ਦਾ 70। ਕਰਤਾਰਪੁਰ ਕੋਰੀਡੋਰ ਦੀ ਤਾਂ ਇਹ ਕਿਹਾ ਜਾਂਦਾ ਵੀ ਉਧਰੋਂ ਡਿਮਾਂਡ ਆਈ, ਉਹਨਾਂ ਨੇ ਮੰਗ ਰੱਖੀ ਸੀ ਵੀ ਆਪਾਂ ਐਂ ਕਰ ਲੈਂਦੇ ਆ, ਫਿਰ ਉਸ ਤੇ ਬੂਰ ਪਿਆ ਜੀ। ਧੰਨਵਾਦ ਜੀ। ਮੈਂ ਇੱਕ ਸਿੱਖ ਹੋਣ ਦੇ ਨਾਤੇ ਮੋਦੀ ਜੀ ਦਾ ਦੇਣ ਨਹੀਂ ਦੇ ਸਕਦਾ। ਕਿਵੇਂ? ਪਹਿਲਾਂ ਵੀਰ ਜੀ ਨੇ ਦੱਸਿਆ ਕੋਰੀਡੋਰ, ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਿਆ, ਫਿਰ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਵਿਸ਼ਵ ਪੱਧਰ ਦੇ ਉੱਤੇ ਉਹਨਾਂ ਨੇ ਬਾਲ ਦਿਵਸ ਮਨਾਇਆ। ਠੀਕ ਹੈ, ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਲਾਲ ਕਿਲੇ ਤੇ ਉਹਨਾਂ ਨੇ ਪ੍ਰੋਗਰਾਮ ਕੀਤੇ, ਅਖੰਡ ਪਾਠ ਸਾਹਿਬ ਰਖਾਏ, ਕੀਰਤਨ ਦਰਬਾਰ ਸਮਾਗਮ ਹੋਏ। ਬਾਕੀ ਜਿਹੜੇ ਤੁਸੀਂ ਸਵਾਲ ਕੀਤਾ ਕਿਸਾਨਾਂ ਦਾ, ਉਹ ਕਿਸਾਨ ਨਹੀਂ ਹੈਗੇ, ਕਿਸਾਨ ਤਾਂ ਮੰਡੀਆਂ 'ਚ ਬੈਠੇ, ਉਹ ਕਿਸਾਨ ਤਾਂ ਮੰਡੀਆਂ 'ਚ ਬੈਠੇ ਨੇ, ਉਹ ਕਿਸਾਨ ਨਹੀਂ ਹੈ। ਕਿਸਾਨ ਮੰਡੀ ਬਰੂਪੀਆਂ ਨੇ, ਪਾਰਟੀਆਂ ਦੇ ਨੇ, ਕਾਂਗਰਸ ਦੇ ਨੇ, ਆਮ ਪਾਰਟੀ ਦੇ ਨੇ। ਫਿਰ ਕਾਨੂੰਨ ਕਿਉਂ ਅਲੱਗ ਲੜ ਰਹੇ ਨੇ? ਮੇਰਾ ਸਵਾਲ ਲੈ ਲਿਓ, ਤੁਸੀਂ ਬੋਲ ਸਕਦੇ ਹੋ। ਫਿਰ ਕਾਨੂੰਨ ਕਿਉਂ ਵਾਪਸ ਲੈ ਲਏ ਮੋਦੀ ਸਾਹਿਬ ਨੇ ਜੇ ਉਹ ਬਹਿਰੂਪੀਏ ਸੀ? ਉਹ ਪਹਿਲਾ ਜਿਹੜਾ ਅੰਦੋਲਨ ਹੋਇਆ ਉਹ ਬਿਲਕੁਲ ਸਹੀ ਸੀ। ਜਿਹੜਾ ਪਹਿਲਾ ਅੰਦੋਲਨ ਹੋਇਆ ਬਿਲਕੁਲ ਤਾਂ ਸਹੀ ਉਹੀ ਸੀ। ਕਿਸਾਨ ਉਹ ਕਰ ਨਹੀਂ ਹੈਗੇ ਜੀ, ਉਹ ਨਹੀਂ ਹੈਗੇ। ਬਾਕੀ ਜਥੇਬੰਦੀਆਂ ਕਿੱਥੇ ਨੇ? 31 ਵਿੱਚ 2 ਬੈਠੀਆਂ ਨੇ, ਬਾਕੀ ਕਿੱਥੇ ਨੇ? ਘਰੇ ਬੈਠੀਆਂ ਨੇ। ਤੁਸੀਂ ਦੇਖੀ ਨਹੀਂ ਹੋਵੇ, ਜਗਰਾਉਂ ਰੈਲੀ ਹੋਈ ਆ, ਉਹਦੇ 'ਚ ਸਾਰੀਆਂ ਜਥੇਬੰਦੀਆਂ। ਸੁਣ ਲਓ, ਉਹ ਕੋਈ ਗੱਲ ਨਹੀਂ ਹੈਗੀ, ਉਹ ਆਪਣਾ ਰੱਖਦੇ ਨੇ ਪੱਕ, ਪਰ ਉਹ ਧਰਨਿਆਂ ਤੇ ਤਾਂ ਬੈਠੇ ਏਦਾਂ ਜਾ ਕੇ ਲੋਕਾਂ ਦੇ ਰਸਤੇ ਲੋਕ ਤਾਂ ਨਹੀਂ ਰਹੇ। ਵਪਾਰੀਆਂ ਦਾ ਘਰਾਂ ਦੇ ਵਿੱਚ ਡੱਕ ਲਿਆ ਨੂੰ ਘਾਟਾ ਪੈ ਰਿਹਾ। ਹੁਣ ਤੁਸੀਂ ਦੇਖਿਆ ਹੰਸਰਾਜ ਦੇ ਫਰੀਦਕੋਟ ਏਰੀਆ ਦੇ ਵਿੱਚ ਕਿਸਾਨਾਂ ਨੇ ਧਮਕੀ ਦਿੱਤੀ ਗਰੀਬ ਬੰਦੇ ਨੂੰ ਵੀ ਤੂੰ ਰੈਲੀ ਕਰਾ ਕੇ ਦਿਖਾ, ਬੀਜੇਪੀ ਦੀ ਤਰ੍ਹਾਂ ਘਰ ਸਾੜ ਦੇਵਾਂਗੇ। ਉਹਨਾਂ ਦਾ ਕੀ ਰਾਈਟ ਕਿਸੇ ਗਰੀਬ ਬੰਦੇ ਨੂੰ ਧਮਕੀ ਦੇਣ ਦਾ? ਤੇ ਉਹਨਾਂ ਨੇ ਵੀ ਅੱਗੇ ਧਮਕੀ ਦਿੱਤੀ, ਕਹਿੰਦੇ ਫਿਰ ਮੈਂ ਦੇਖੂੰ 2 ਤਰੀਕ ਤੋਂ ਤੇ ਫਿਰ ਏਦਾਂ ਹੀ ਜੀ, ਉਹ ਤਾਂ ਸਿਰ ਵੀ ਝੁਕਾਇਆ ਉਹਨਾਂ ਨੇ, ਵੱਢ ਲਓ, ਮਾਰ ਲਓ, ਕੁੱਟ ਲਓ, ਪਿਆਰ, ਹੱਥ ਵੀ ਜੋੜੇ ਜੀ। ਹੱਥ ਬਾਰ-ਬਾਰ, 1 ਵਾਰੀ 2 ਵਾਰੀ 3 ਵਾਰੀ 4 ਵਾਰੀ ਬਾਰ-ਬਾਰ ਹੱਥ ਵੀ ਨਹੀਂ ਜੋੜੇ ਜਾਂਦੇ। ਹਰੇਕ ਨੂੰ ਅਧਿਕਾਰ ਆ ਆਪਣਾ, ਠੀਕ ਹੈ ਨਹੀਂ? ਵਿਰੋਧ ਦਾ ਕੋਈ ਸੀਮਾ ਹੁੰਦੀ ਹੈ, ਰਾਈਟ ਹੁੰਦਾ ਹੈ। ਏਦਾਂ ਨਹੀਂ। ਮੈਂ ਇੱਕ ਮਿੰਟ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਮੈਂ 1 ਗੱਲ ਕੱਢਤੀ ਸੁਣ ਲਈ, 2 ਕੱਢਤੀ ਸੁਣ ਲਈ, 4 ਕੱਢ ਲਿਆ, 5ਵੀਂ ਵਾਰ ਤੁਸੀਂ ਕਹੋਗੇ ਆ ਜਾ ਫਿਰ ਮੈਦਾਨ 'ਚ ਦੱਸੋ, ਜਵਾਬ ਦਿਓ।
ਤੁਸੀਂ ਹੰਸਰਾਜ ਥਾਂ ਤੁਸੀਂ ਹੋਵੋ ਕੀ ਕਰੋਗੇ? ਜਵਾਬ ਦੇ ਦਿਓ, ਤੁਸੀਂ ਦੇ ਦਿਓ ਇਹ ਚੀਜ਼ ਦੇ। ਉਹ ਧੱਕਾ ਕਰ ਰਹੇ ਨੇ, ਕੋਈ ਗੱਲ ਨਹੀਂ, ਹੋਰ 2-4 ਦਿਨ ਕਰ ਲੈਣ ਦਿਓ, ਫਿਰ ਘਰੇ ਬਹਿ ਜਾਣਗੇ। ਮੋਦੀ ਸਰਕਾਰ ਦਾ ਬੰਨਾ ਤੈਅ ਹੈ ਜੀ। ਲੁਧਿਆਣੇ 'ਚੋਂ 13 ਸੀਟਾਂ 'ਚੋਂ 5-6 ਸੀਟਾਂ ਬੀਜੇਪੀ ਨੇ ਲੈ ਜਾਣੀਆਂ ਜੀ। ਜਾਂ ਕਿਸਾਨ ਸਾਡੀ ਮਦਦ ਨਹੀਂ ਨਾ ਕਰ ਰਹੇ, ਠੀਕ ਆ। ਕੁਛ ਜਥੇਬੰਦੀਆਂ ਸਾਡੀ ਮਦਦ ਨਹੀਂ ਕਰ ਰਹੀਆਂ। ਬਾਕੀ ਗਰੀਬ ਗੁਰਬਾ, ਦਲਿਤ, OBC ਭਾਈਚਾਰਾ ਔਰ ਜੋ ਮੀਡੀਅਮ ਕਲਾਸ ਸਾਰੇ ਮੋਦੀ ਨਾਲ, ਪ੍ਰਵਾਸੀ ਭਾਈਚਾਰਾ ਸਾਰਾ ਮੋਦੀ ਨਾਲ। ਪਿੱਛੇ ਤੁਸੀਂ 2 ਦਿਨ ਪਹਿਲਾਂ ਸੁਖਪਾਲ ਖਹਿਰੇ ਦਾ ਬਿਆਨ ਸੁਣਿਆ ਪ੍ਰਵਾਸੀਆਂ ਬਾਰੇ, ਕਿੱਡਾ ਨਿੰਦਣਯੋਗ ਆ। ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਮੈਂ ਪ੍ਰਵਾਸੀਆਂ ਦਾ ਸਪੈਸੀਫਿਕਲੀ ਨਾਮ ਹੀ ਨਹੀਂ ਲਿਆ। ਉਹਨਾਂ ਨੇ ਤਾਂ ਇਹ ਕਿਹਾ ਵੀ ਸ਼ਰਤਾਂ ਰੱਖੀਆਂ ਜਾਣੀਆਂ ਚਾਹੀਦੀਆਂ ਨੇ। ਸ਼ਰਤਾਂ ਕਾਹਦੇ ਵਾਸਤੇ ਹੋਣੀਆਂ? ਉਹਨਾਂ ਵਾਸਤੇ ਹੋਣੀਆਂ ਜੀ। ਸ਼ਰਤਾਂ ਕਾਹਦੇ ਵਾਸਤੇ ਹੁੰਦੀਆਂ ਨੇ? ਨਹੀਂ, ਸ਼ਰਤਾਂ ਉਹਨਾਂ ਵਾਸਤੇ ਹੀ ਹੋਣੀਆਂ ਜੀ, ਹੋਰ ਕਿਹਨਾਂ ਵਾਸਤੇ? ਸਾਡੇ ਵਾਸਤੇ ਹੋਣੀਆਂ। ਅਸੀਂ ਤਾਂ ਪੰਜਾਬ ਦੇ ਹੀ ਆ, ਸਾਡੇ ਵਾਸਤੇ ਸ਼ਰਤਾਂ ਕਾਹਦੀਆਂ ਨੇ? ਹੁਣ ਫੋਰਨ ਕੋਈ ਰਹਿੰਦਾ, ਹਿਮਾਚਲ 'ਚ ਜਾ ਕੇ ਕੁਝ ਲੈ ਸਕਦੇ ਹੋ? ਹਾਂਜੀ, ਤੁਸੀਂ ਹਿਮਾਚਲ 'ਚ ਜਾ ਕੇ ਜ਼ਮੀਨ ਖਰੀਦ ਸਕਦੇ ਹੋ ਜਾਂ ਉੱਥੇ ਨੌਕਰੀ ਲੈ ਸਕਦੇ ਹੋ? ਪ੍ਰਧਾਨ ਜੀ ਇਹ ਸਾਡਾ ਜੋ ਚੱਲ ਰਿਹਾ ਪੁਰਾਤਨ ਹੀ ਚੱਲ ਰਿਹਾ। ਕੋਈ ਇਹਦੇ ਵਿੱਚ ਮੋਦੀ ਸਾਹਮਣੇ ਹਮੇਸ਼ਾ ਤਬਦੀਲੀ ਦੀ ਹਮੇਸ਼ਾ ਤਬਦੀਲੀ ਦੀ ਆਸ ਰਹਿੰਦੀ। 370 ਕਾਫੀ ਉੱਥੇ ਸਾਨੂੰ ਸਹੂਲਤਾਂ ਮਿਲ ਰਹੀਆਂ, ਐਸੀ ਕੋਈ ਗੱਲ ਨਹੀਂ ਹੈਗੀ। ਮੋਦੀ ਸਾਹਿਬ ਬਹੁਤ ਦਲੇਰ ਪ੍ਰਧਾਨ ਮੰਤਰੀ ਨੇ। ਐਦਾਂ ਦਾ ਪ੍ਰਧਾਨ ਮੰਤਰੀ ਨਾ ਕੋਈ ਹੋਇਆ, ਨਾ ਹੋਣਾ ਤੇ ਨਾ ਕੋਈ ਆਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਆਜੋ ਅੱਗੇ ਆਜੋ। ਜਿਹੜੇ ਭਾਰਤ ਦੇ ਵਿੱਚ 2 ਝੰਡੇ ਬਣਾਏ ਹੋਏ ਸੀ, ਸ਼੍ਰੀਨਗਰ ਦੇ ਵਿੱਚ ਸ਼੍ਰੀਨਗਰ ਦਾ ਝੰਡਾ ਇੱਕ ਅਲੱਗ ਤੋਂ ਬਣਾਇਆ ਹੋਇਆ ਸੀ, ਉਹ ਮੋਦੀ ਸਾਹਿਬ ਨੇ ਤੋੜ ਕੇ ਇੱਕ ਭਾਰਤ ਦਾ ਝੰਡਾ ਲਹਿਰਾਇਆ। 2 ਝੰਡੇ, ਇੱਕ ਦੇਸ਼ ਦੇ 2 ਝੰਡੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਦੇਸ਼ ਦੀ ਅਖੰਡਤਾ ਬਰਕਰਾਰ ਰਹਿਣੀ ਚਾਹੀਦੀ ਆ। ਪਰ ਉੱਥੇ ਫਿਰ ਲੜੇ ਕਿਉਂ ਨਹੀਂ? ਮੋਦੀ ਸਾਹਿਬ ਨੇ ਚੋਣ ਕਿਉਂ ਨਹੀਂ ਲੜੀ ਹੁਣ ਉੱਥੇ? ਉਹ ਕੋਈ ਗੱਲ ਨਹੀਂ, ਤਿੰਨੋਂ ਸੀਟਾਂ ਛੱਡ ਦਿੱਤੀਆਂ। ਕੋਈ ਬਾਕੀ ਨਾਲ ਗੱਠ ਛੋੜਾ, ਕੋਈ ਲੜ ਰਹੇ, ਕੋਈ ਮਾਂ ਸਮਰਥਨ ਦੇਣਗੇ। ਆਣਾ ਮੋਦੀ ਸਾਹਿਬ ਨਹੀਂ ਇਹਨੇ ਜੀ। ਮੋਦੀ ਸਾਹਿਬ ਵਰਗਾ PM ਨਹੀਂ ਮਿਲਣਾ ਦੇਸ਼ ਨੂੰ। ਕਿੰਨਾ ਸਮਾਂ ਮੋਦੀ ਸਾਹਿਬ ਨੂੰ ਦੇਸ਼ ਦਾ PM ਰਹਿਣਾ ਚਾਹੀਦਾ ਤਾਂ ਕਿ ਡਿਸਾਈਡ ਕਰਨਾ ਹੀ ਪਾਰਟੀ ਨੇ ਡਿਸਾਈਡ ਕਰਨਾ। ਭਾਰਤੀ ਜਨਤਾ ਪਾਰਟੀ ਨੇ ਡਿਸਾਈਡ ਕਰਨਾ, ਚਾਹੇ 10 ਸਾਲ ਹੋਰ ਦੇਣ, 20 ਸਾਲ ਹੋਰ ਦੇਣ। ਪਾਰਟੀ ਦਾ ਜਿੰਨੇ ਲੜਨਗੇ, ਨਹੀਂ ਇਹ ਨਹੀਂ ਕੁਝ ਕਹਿ ਸਕਦੇ। ਪਾਰਟੀ ਦੀ ਮਰਜ਼ੀ, ਭਾਰਤੀ ਜਨਤਾ ਪਾਰਟੀ। 25 ਸਾਲ ਪ੍ਰਧਾਨ ਮੰਤਰੀ ਹੋਰ ਰਹਿਣਾ ਚਾਹੀਦਾ ਸਾਡੇ ਹਿਸਾਬ ਨਾਲ ਮੋਦੀ ਸਾਹਿਬ ਨੂੰ। ਪਰ ਉਹ ਤਾਂ ਕਾਨੂੰਨਾਂ ਦੇ ਉਹਨਾਂ ਦਾ ਜਿਹੜਾ ਸੰਵਿਧਾਨ ਹੈ ਉਹਦੇ ਹਿਸਾਬ ਨਾਲ ਕਹਿੰਦੇ 75 ਸਾਲ ਬਾਅਦ ਰਿਟਾਇਰ ਹੋਣਾ ਹੁੰਦਾ। 75 ਸਾਲ ਬਾਅਦ ਰਹਿ ਜਾਣਗੇ। ਜੋਗੀ ਜੀ ਹੈਗੇ, ਜੋਗੀ ਜੀ ਆ ਜਾਣਗੇ। ਹਜੇ ਚਾਹ ਵਾਲਾ ਨਹੀਂ ਸੰਭਾਲਿਆ ਜਾਂਦਾ, ਫਿਰ ਭੈਂਸ ਵਾਲਾ ਕਿੱਦਾਂ ਸੰਭਾਲਿਆ ਜਾਏਗਾ? ਦੇਸ਼ ਦਾ ਪ੍ਰਧਾਨ ਮੰਤਰੀ ਐਦਾਂ ਦਾ ਹੋਣਾ ਚਾਹੀਦਾ ਜਿਹੜਾ ਕਿ ਪੂਰੇ ਦੇਸ਼ ਤੇ ਇੱਕ ਸ਼ਸਤਰ ਰਾਜ ਕਰ ਸਕੇ। ਮੋਦੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਕੋਲ ਇੰਨੇ ਕੁ ਵੱਡੀਆਂ ਤੋਪਾਂ, ਐਡੇ ਕੇ ਵੱਡੇ ਤੀਰ। ਤੁਸੀਂ ਸਾਰੇ ਮੈਂ ਉੱਥੇ ਬਾਰੇ ਗੱਲ ਕਰ ਰਹੇ ਹੋ, ਜੰਮੂ ਕਸ਼ਮੀਰ ਬਾਰੇ, ਮਣੀਪੁਰ ਬਾਰੇ ਕਿਉਂ ਨਹੀਂ ਬੋਲਦੇ? ਇੱਕ ਵੀ ਗੇੜਾ ਨਹੀਂ ਮਾਰਿਆ ਮੋਦੀ ਸਾਹਿਬ ਨੇ। ਅਸੀਂ ਸਾਰੇ ਭਾਰਤ ਬਾਰੇ ਗੱਲ ਕਰਦੇ ਰਹਿੰਦੇ ਹਾਂ, ਭਾਰਤ ਬਾਰੇ ਗੱਲ ਕਰਦੇ। ਐਗਜ਼ੈਕਟ ਚੀਜ਼ ਪਤਾ ਹੋਈ ਕੀ ਆ ਉੱਥੇ? ਐਗਜ਼ੈਕਟ ਕਿਹੜੇ ਕਾਨੂੰਨ ਕਰਕੇ? ਕੁੱਕੀ ਤੇ ਮਤਈ ਭਾਈਚਾਰਾ ਆਪਸ ਦੇ ਵਿੱਚ ਉੱਥੇ ਠੀਕ ਹੈ। ਕੀ ਕਾਨੂੰਨ ਪਾਸ ਕੀਤਾ? ਤੁਸੀਂ ਇਹ ਦੱਸੋ, ਕਾਨੂੰਨ ਕਿਹੜੇ ਕਾਨੂੰਨ ਦੇ ਤਹਿਤ? ਤੁਸੀਂ ਦੱਸੋ ਭਾਜੀ, ਤੁਸੀਂ ਸਾਨੂੰ ਸਵਾਲ ਕਰ ਰਹੇ ਹੋ ਨਾ। ਮੈਂ ਇਹੀ ਸਵਾਲ ਕਰ ਰਿਹਾ। ਇੱਕ ਸਵਾਲ ਪੁੱਛ ਰਹੇ ਹੋ, ਉਹ ਗੇੜਾ ਨਹੀਂ ਮਾਰਿਆ। ਪਹਿਲਾਂ ਇਹ ਦੱਸੋ, ਜਿਹੜੀ ਚੀਜ਼ ਹੋਈ ਆ ਕਿਹੜੇ ਕਾਨੂੰਨ ਦੇ ਤਹਿਤ ਹੋਈ ਆ? ਮੇਰੀ ਗੱਲ ਸੁਣੋ ਵੀਰੇ, ਜਿਹੜੇ ਵੀ ਮਰਜ਼ੀ ਕਾਨੂੰਨ ਤਹਿਤ ਚੀਜ਼ ਜਦੋਂ ਹੋ ਗਈ, ਜਦੋਂ ਵਿਗੜ ਗਈ, ਸਾਂਭਣੀ ਕਿਹਨੇ ਆ? ਪ੍ਰਸ਼ਾਸਨ ਨੇ ਸਾਂਭਣੀ ਹੈ। ਸਾਂਭਿਆ ਨਹੀਂ ਭਾਜੀ, ਐਕਸ਼ਨ ਲਿਆ ਨਹੀਂ। ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਈ ਨਹੀਂ। ਜਿਹੜੇ ਗਲਤ ਬੰਦੇ ਸੀ ਉਹਨਾਂ ਨੂੰ ਫੜਿਆ ਨਹੀਂ ਗਿਆ। ਹਥਿਆਰ ਚੱਕੇ ਜਾ ਰਹੇ ਨੇ, ਹਥਿਆਰਾਂ ਨੂੰ ਜ਼ਬਤ ਕਰੀ ਜਾ ਰਹੇ ਨੇ। ਲੋਕਤੰਤਰ ਆ। ਤੁਸੀਂ ਇਹ ਕਹੋਗੇ ਜੇ ਤੁਹਾਡੇ ਘਰ 'ਚ ਲੜਾਈ ਹੋ ਰਹੀ ਹੈ, ਉਹ ਵੀ ਆ ਕੇ ਮੋਦੀ ਦੇਖੇਗਾ। ਕੁਝ ਕਾਨੂੰਨੀ ਜ਼ਿੰਮੇਵਾਰੀ ਤੁਹਾਡੀ ਵੀ ਹੈ ਵੀਰੇ। ਉਸ ਤੋਂ ਬਾਅਦ ਜਦੋਂ ਚੀਜ਼ ਹੋਈ ਆ, ਉਸ ਤੋਂ ਬਾਅਦ ਵੀ ਉਹਨਾਂ ਨੇ ਕਾਨੂੰਨ ਐਕਸ਼ਨ ਲਿਆ ਵਾ। ਜਿੱਥੇ ਸਰਕਾਰ ਦੀ ਪਾਵਰ ਹੀ ਨਹੀਂ, ਤੁਹਾਡੇ ਰਾਜ ਵਿੱਚ ਜੇ ਮੈਂ ਆਣਾ ਚਾਹਾਂ ਤੇ ਉਸ ਤੋਂ ਪਹਿਲਾਂ ਸਾਨੂੰ ਭਗਵੰਤ ਮਾਨ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਜੀ। ਜਦੋਂ ਉਸ ਜਗ੍ਹਾ ਤੋਂ ਪਰਮਿਸ਼ਨ ਹੀ ਨਹੀਂ, ਉੱਥੇ ਤਾਂ ਪ੍ਰਧਾਨ ਮੋਦੀ, ਉਹ ਕਹਿ ਲਓ CM ਵੀ ਆਪਣਾ, ਉੱਥੇ ਕੀ ਪਰਮਿਸ਼ਨ? ਭਾਜੀ ਮੈਂ ਉਹੀ ਗੱਲ ਕਰ ਰਿਹਾ, ਜੇ ਕਿਸੇ ਰਾਜ ਵਿੱਚ ਕੋਈ ਕਾਂਡ ਹੁੰਦਾ ਆ, ਉਹਨੂੰ ਸਮਝਾਉਣ ਲਈ ਕਰਨਾ ਤੇ ਰਾਜ ਦੀ ਪਰਮਿਸ਼ਨ ਲੈਣੀ ਜ਼ਰੂਰੀ ਆ। ਉੱਥੇ ਪਹਿਲਾਂ ਸੀ ਦੀ ਸਰਕਾਰ ਹੈ, ਉੱਥੇ ਹੋ ਗਈ। ਉਸ ਤੋਂ ਬਾਅਦ ਘੱਟੋ ਘੱਟ ਹਫ਼ਤੇ ਦੇ ਅੰਦਰ ਹੀ ਤੁਹਾਨੂੰ ਉਸ ਚੀਜ਼ ਦਾ ਕਾਨੂੰਨੀ ਕਾਰਵਾਈ ਹੋ ਗਈ ਸੀ। ਉਹ ਦੋਸ਼ੀ ਫੜੇ ਗਏ ਸੀਗੇ। ਹੋਰ ਦੱਸੋ? ਦੋਸ਼ੀ ਫੜੇ ਗਏ, ਪਰ ਹੱਲੇ ਵੀ ਮਚ ਰਿਹਾ ਉੱਥੇ ਸ਼ਾਂਤੀ ਤਾਂ ਨਹੀਂ। ਸ਼ਾਂਤੀ ਮੋਦੀ ਜੀ ਆ ਜਾਣਗੇ। ਮੋਦੀ ਜੀ ਦੁਬਾਰਾ ਆਉਣਗੇ, ਦੁਆਰਤੀ ਆਣਗੇ, ਬਾਅਦ ਸ਼ਾਂਤੀ ਹੋਊਗੀ। ਪੂਰੇ ਹਿੰਦੁਸਤਾਨ 'ਚ ਸ਼ਾਂਤੀ ਹੋਊਗੀ, ਪੂਰੇ ਵਰਲਡ 'ਚ ਸ਼ਾਂਤੀ। ਕਿਸਾਨਾਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ? ਕਿਸਾਨਾਂ ਦੇ ਵਿਰੋਧ, ਕਿਸਾਨਾਂ ਦਾ ਕੋਈ ਕਿਸਾਨ ਉੱਥੇ ਬੈਠਾ ਹੀ ਨਹੀਂ। ਕਿਸਾਨ ਤਾਂ ਆਪਣੇ ਘਰਾਂ 'ਚ ਕੰਮ ਕਰ ਰਹੇ ਨੇ। ਖੇਤੀਬਾੜੀ ਦਾ ਟਾਈਮ ਸੀ, ਕਣਕ ਨੂੰ ਢੋਣ ਦਾ ਟਾਈਮ ਸੀ। ਉੱਥੇ ਤਾਂ ਉਹ ਬੰਦੇ ਬਿਠਾਏ ਹੋਏ ਆ ਕਿ ਜਿਹੜੇ ਘਰੋਂ ਵਿਹਲੇ ਆ। ਪਬਲਿਕ ਇੱਥੇ ਇੰਨੀ ਖੜੀ ਆਈ ਹੈ ਬਿਲਕੁਲ ਲਿਆਉਣ ਵਾਸਤੇ। ਬਾਬਾ ਇੱਥੇ ਖੜੀ ਆ ਕੇ। ਅੱਛਾ, ਤੇ ਹੋਰ ਪਬਲਿਕ ਕਿੱਥੋਂ ਆਏ ਹੋ? ਅਸੀਂ ਲੁਧਿਆਣੇ ਤੋਂ। ਅੱਛਾ, ਲੁਧਿਆਣੇ ਤੋਂ। ਹਾਂਜੀ। ਤੁਹਾਨੂੰ ਪਸੰਦ ਨੇ ਮੋਦੀ ਜੀ? ਪਸੰਦ ਨੇ ਤਾਂ ਹੀ ਕਿਹੜੇ ਕੰਮ ਸਾਰੇ ਕੰਮ ਪਸੰਦ ਨੇ ਸਾਡੇ ਉਹਨਾਂ ਨੂੰ। ਹਾਂਜੀ, ਜਿਹੜੇ ਕੰਮ ਕੋਈ ਨਹੀਂ ਕਰ ਸਕਿਆ ਉਹ ਮੋਦੀ ਸਾਹਿਬ ਨੇ ਕਰਕੇ ਦਿਖਾਤੇ ਆ। ਜਿੱਦਾਂ ਕਿ
ਜਿੱਦਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਪਾਸੋਂ ਰਾਮ ਮੰਦਿਰ ਬਣਾਇਆ ਤੇ ਹੈ ਨਨਕਾਣਾ ਸਾਹਿਬ ਜਾਣ ਵਾਸਤੇ ਰਸਤੇ ਖੋਲ੍ਹਤੇ ਸਭ ਕਰਤਾ। ਉਹ ਹੋਰ ਇਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ? ਸਾਡੀ ਜਨਤਾ ਮੋਦੀ ਸਰਕਾਰ ਆਊਗੀ, ਸਾਡੀ ਜਨਤਾ ਖੁਸ਼ਹਾਲ ਹੋਊਗੀ। ਹਾਂਜੀ, ਦੁਬਈ ਦੇ ਵਿੱਚ ਇੰਡੀਅਨ ਕਰੰਸੀ ਰਾਹੀਂ ਵਪਾਰ ਕਰ ਸਕਦੇ ਤੁਸੀਂ ਅੱਜ ਦੀ ਡੇਟ 'ਚ। ਇੰਨੇ ਸਾਲਾਂ 75 ਸਾਲ 'ਚ ਤੁਸੀਂ ਦੱਸ ਦਿਓ, ਸਿੱਕਾ ਤਾਂ ਰੁਪਈਆ ਜਿਹੜਾ ਉੱਪਰ ਜਾਣਾ ਸੀ ਉਹ ਅਲੱਗ ਕਰੰਸੀ ਤੱਕ ਚਲਾਤੀ ਅਦਰ ਕੰਟਰੀਜ਼ 'ਚ। ਰੁਪਈਆ ਤਾਂ ਧਰਤੀ 'ਚ ਵੜਨ ਨੂੰ ਫਿਰਦਾ ਹੈ, ਰੇਟ ਡਾਲਰਾਂ ਦੇ ਰੇਟ ਵਧੀ ਜਾਂਦੇ। ਕਿਹੜੀ ਮਹਿੰਗਾਈ ਆ ਤੁਸੀਂ ਦੱਸੋ? ਓਏ ਹੋਏ ਹੋ, ਕਿਹੜੀ ਮਹਿੰਗਾਈ? ਮੇਰੀ ਇਹ ਨਹੀਂ 2014 ਚ ਪੈਟਰੋਲ ਕਿੰਨੇ ਨੂੰ ਲੀਟਰ ਸੀ ਵੀਰੇ? ਕਿੰਨੇ ਲੀਟਰ ਸੀ? ਦਿਹਾੜੀ ਵੀ ਵਧੀ ਹੈ ਗਰੀਬ ਦੀ, ਕਿੰਨੀ ਵੱਧ ਗਈ? ਭਾਈ ਵਧੀ ਨਾ, ਉਦੋਂ 300 ਦਿਹਾੜੀ 800 ਰੁਪਏ ਮਜ਼ਦੂਰ ਮੰਗਦਾ ਆ ਸ਼ਹਿਰ 'ਚ ਲੁਧਿਆਣੇ 'ਚ। ਉਦੋਂ ਜਨਸੰਖਿਆ ਕਿੰਨੀ ਸੀਗੀ ਜੀ? ਉਦੋਂ ਜਨਸੰਖਿਆ ਸੀਗੀ, ਜਨਸੰਖਿਆ ਵੀ ਵੱਧ ਭਾਜੀ। ਮੈਂ ਗੱਲ ਕਰ ਰਿਹਾ ਮਹਿੰਗਾਈ ਦੀ, ਉਹਨੂੰ ਉਲਝਾਓ ਨਾ, ਉਹਨੂੰ ਉੱਥੇ ਰੱਖੋ ਭਾਜੀ। ਉੱਥੇ ਹੀ ਰੱਖ ਰਹੇ ਹੋ ਤੁਸੀਂ, ਕਹਿੰਦੇ ਮਹਿੰਗਾਈ ਵੱਧ ਗਈ। ਕੀ ਵਧਿਆ ਜੀ ਤੁਸੀਂ ਦੱਸੋ? ਪੈਟਰੋਲ ਦਾ ਰੇਟ ਕਿੰਨਾ ਸੀ? ਰੇਟ ਵਧਿਆ ਹੈ, ਹਰੇਕ ਚੀਜ਼ ਨੂੰ ਦੇਖ ਲਓ, ਖੰਡ ਤੇਲ ਹਰੇਕ ਚੀਜ਼ ਸੀਗਾ 75 ਰੁਪਏ ਸੀਗਾ ਉਸ ਟਾਈਮ ਤੇਲ। ਜਦੋਂ 2014 ਚ ਕਾਂਗਰਸ ਸਰਕਾਰ ਗਈ ਸੀ 75 ਰੁਪਏ ਤੇਲ ਸੀਗਾ ਜੀ। ਅੱਜ ਕਿੰਨੀ ਹੈ ਜੀ? ਅੱਜ 70 ਰੁਪਏ ਸੀ ਤੇਲ। 75 ਰੁਪਏ ਸੀ ਵੀਰੇ, ਆਪ ਦੀ ਪਵਾਈ ਹੋਈ ਹੈ ਮੇਰੀ 75 ਰੁਪਏ ਸੀ। ਹੋਰ ਦੱਸੋ, ਹੁਣ ਦੱਸੋ ਕਿੰਨਾ ਰੇਟ ਹੈ? ਹੁਣ 95 96 ਰੁਪਏ ਵਧਿਆ ਵਾ। ਕਿੰਨੇ ਰੁਪਏ ਵਧਿਆ ਜੀ? 20 ਰੁਪਏ ਵਧਿਆ। ਦਿਹਾੜੀ ਡਬਲ ਹੋ ਗਈ ਹੈ ਤੁਹਾਡੀ। ਕਿੱਦਾਂ ਡਬਲ ਹੋਈ? ਮੈਨੂੰ ਦੱਸੋ ਕਿਹਦੀ ਡਬਲ ਹੋਈ? ਜਿਹੜਾ ਮਜ਼ਦੂਰ ਮੈਨੂੰ 300 ਚ ਮਿਲਦਾ ਸੀਗਾ ਅੱਜ 500 ਚ ਆ। ਜਿਹੜਾ ਆਪਣੇ ਕੋਲ ਜਿਹੜਾ ਦਿਹਾੜੀਦਾਰ ਬੰਦਾ ਸੀਗਾ, ਜਿਹੜਾ ਰਾਜ ਮਿਸਤਰੀ ਸੀ, ਉਹ 800 900 ਰੁਪਏ ਚ ਮਿਲਦਾ ਸੀ ਡੇਢ ਚ। ਡਬਲ ਲੈ ਲਿਆ। ਹਰ ਬੱਚਾ ਅੱਜ ਦੀ ਡੇਟ ਵਿੱਚ, ਕੋਈ ਵੀ ਮਾਪਿਆਂ ਨੂੰ ਚੱਕ ਕੇ ਦੇਖ ਲਓ, ਬੱਚਾ ਬਿਨਾਂ ਸਕੂਟਰ ਮੋਟਰਸਾਈਕਲ ਤੋਂ ਕਿਤੇ ਜਾਂਦਾ ਨਹੀਂ, ਕਿਤੇ ਵੀ ਨਹੀਂ ਜਾਂਦਾ ਵੀਰੇ। ਲੈਟਰਿੰਗ ਬਾਥਰੂਮ ਵੀ ਜਾਣਾ ਨਾ ਕਿਸੇ ਨੇ, ਅੱਜ ਕੱਲ ਇੱਥੋਂ ਨਾਲ ਦੀ ਗਲੀ 'ਚ ਨਾ ਮੋਟਰਸਾਈਕਲ। ਪਹਿਲਾਂ ਤਾਂ ਆਪਦੇ ਜਵਾਕ ਨੂੰ ਅਸੀਂ ਰੋਕਣਾ ਨਹੀਂ, ਜਿੰਨੀ ਖਪਤ ਕਰੋਗੇ ਯੂਜ਼ ਕਰੋਗੇ ਉਨਾ। ਹਰ ਬੰਦੇ ਦੇ ਘਰੇ ਅੱਜ ਕੱਲ ਗੱਡੀ ਆ ਵੀਰੇ। ਇੱਥੇ 10,000 ਗੱਡੀਆਂ ਆਈਆਂ ਨੇ, ਲੱਖ ਗੱਡੀਆਂ ਆਈਆਂ ਨੇ, ਪੈਟਰੋਲ ਡੀਜ਼ਲ ਲਾ ਕੇ ਹੀ ਆਈਆਂ ਨੇ ਵੀਰੇ। ਉਹ ਤਾਂ ਜਿਹੜੇ ਆਪਣੇ ਘਰੋਂ ਸੰਪੰਨ ਨੇ ਉਹੀ ਆਏ ਨੇ। ਨਹੀਂ ਵੀਰੇ, ਹਰ ਕੋਈ ਸੰਪੰਨ ਹੈ ਤੁਹਾਡੇ ਹਿਸਾਬ ਨਾਲ। ਮੇਰੀ ਏਜ ਹੈਗੀ 27 ਸਾਲ ਵੀਰੇ, ਮੈਂ ਕੰਮ ਕਰ ਰਿਹਾ। ਮੈਨੂੰ ਮਹਿੰਗਾਈ ਦਾ ਉਨਾ ਹੀ ਅਸਰ। ਤੁਸੀਂ ਮੋਬਾਈਲਾਂ ਦਾ ਕੰਮ ਹੈ ਵੀਰੇ, ਮੋਬਾਈਲ ਸ਼ਾਪ ਹੈ ਮੇਰੀ। ਮੈਂ ਅੱਜ ਵੀ ਆਏ ਕਿੱਥੋਂ? ਲੁਧਿਆਣੇ ਤੋਂ ਵੀਰੇ। ਠੀਕ ਹੈ, ਮੋਬਾਈਲਾਂ ਦਾ ਕੰਮ ਹੈ ਵੀਰੇ। ਮੈਂ ਅੱਜ ਵੀ ਜੇ ਸਵੇਰੇ ਉੱਠ ਕੇ ਦੁਕਾਨ ਖੋਲੂੰਗਾ ਤਾਂ ਮੈਨੂੰ ਸ਼ਾਮ ਤੱਕ ਮਿਹਨਤ ਕਰੂੰਗਾ। ਜਿੰਨੀ ਮੈਂ ਮਿਹਨਤ ਕਰੂੰਗਾ ਉਨੇ ਮੈਨੂੰ ਪੈਸੇ ਮਿਲਣੇ ਆ। ਤੁਹਾਡਾ ਕਹਿਣਾ ਹੈ ਕਿ ਮਹਿੰਗਾਈ ਨਹੀਂ ਹੋਈ? ਮਹਿੰਗਾਈ ਕਾਹਦੀ ਹੈ ਵੀਰੇ? ਉਨਾ ਯੂਸੇਜ ਵੀ ਹੈ ਨਾ, ਉਨਾ ਯੂਸੇਜ ਵੀ ਹੈ। ਮਹਿੰਗਾਈ 2014 ਤੋਂ ਪਹਿਲਾਂ ਕੋਈ ਕਿੰਨੀ ਸੀ? 200 400 500 ਕਮਾਉਂਦੇ ਸੀ। ਜੇ ਵੱਧ ਜੇ ਕਿਤੇ 1000 ਕਮਾ ਲਿਆ ਤਾਂ ਪਤਾ ਨਹੀਂ ਕਿੰਨੀ ਰਾਜੇ ਬਣ ਜਾਂਦੇ ਸੀ। ਅੱਜ ਦੇ ਟਾਈਮ 'ਚ ਆਪਾਂ ਵੀ 2 2.5 ਹਜ਼ਾਰ ਰੁਪਇਆ ਕਰਵਾ ਰਹੇ ਹਾਂ। ਟਰਾਂਸਪੋਰਟ ਦਾ ਕੰਮ ਹੈ, ਪਿਕਅਪ ਗੱਡੀ ਚਲਾਉਣਾ ਮੈਂ, 2 2.5 ਹਜ਼ਾਰ ਰੁਪਇਆ ਕਮਾ ਰਿਹਾ ਰੋਜ਼ ਦਾ, ਤੇ ਮਹਿੰਗਾਈ ਦੇ ਤੌਰ 'ਤੇ ਕਮਾ ਨਹੀਂ ਰਿਹਾ। ਪਾਕਿਸਤਾਨ ਕਿੱਥੋਂ ਆ ਗਿਆ ਵਿੱਚ? ਭਾਜੀ ਗੱਲ ਕਰ ਰਹੇ ਸਾਡੇ ਪ੍ਰਧਾਨ ਮੰਤਰੀ ਇੰਨੇ ਪਾਵਰਫੁਲ ਨੇ, ਜਿਹੜਾ ਸਾਡੇ ਪਾਕਿਸਤਾਨ ਇੱਕ ਗੋਲੀ ਮਾਰਦਾ ਸੀ, ਸਾਡੇ ਸ਼ਹੀਦ ਹੁੰਦੇ ਜਵਾਨ, ਅੱਜ ਉਹ 100 ਵਾਰੀ ਸੋਚਦੇ ਨੇ। ਉਹ ਇੱਕ ਗੋਲੀ ਇੱਧਰੋਂ ਮਾਰਦਾ ਤਾਂ 10 ਗੋਲੀਆਂ ਸਾਡੇ ਇੰਡੀਆ ਵੱਲੋਂ ਜਾਂਦੀਆਂ ਉੱਧਰ। ਸਮੇਂ ਦੇ ਵਿੱਚ ਇੰਨਾ ਸਾਡਾ ਪ੍ਰਧਾਨ ਮੰਤਰੀ ਪਾਵਰਫੁਲ ਹੋਇਆ। ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋਈ ਆ, ਆਪਣੇ ਹਿੰਦੁਸਤਾਨ ਯੁੱਧ ਰੋਕ ਕੇ ਉਹਨੇ ਬੰਦੇ ਮੋਦੀ ਸਾਹਿਬ ਨੇ ਕੱਢੇ ਕਿ ਪ੍ਰਧਾਨ ਮੰਤਰੀ ਦੀ ਪਾਵਰ ਨਹੀਂ ਸੀ ਚੱਲਦੀ ਯੁੱਧ ਰੋਕ ਦੇਵੇ ਕੋਈ। ਸਾਡੀ ਐਨ ਮਜ਼ਬੂਤ ਸੁਰੱਖਿਆ ਮਜ਼ਬੂਤ ਬਹੁਤ ਹੋਇਆ ਸਾਡਾ ਜੀ ਮੋਦੀ ਸਾਹਿਬ ਨੇ। ਹਾਂਜੀ ਬਾਰਕ ਹੋਇਆ ਜੀ। ਆਏਂਗੇ ਤਾਂ ਮੋਦੀ ਆਏਂਗੇ ਪਾਕਿਸਤਾਨ ਦੇ ਬੱਚੇ ਵੀ ਇੰਡੀਆ ਦਾ ਝੰਡਾ ਲੈ ਕੇ ਉੱਥੋਂ ਬਾਹਰ ਨਿਕਲੇ। ਯੂਕਰੇਨ ਤੋਂ ਇੰਡੀਆ ਦਾ ਝੰਡਾ ਪਾਕਿਸਤਾਨੀ ਬੱਚੇ ਚੱਕ ਕੇ ਆਏ ਨੇ। ਇੰਨਾ ਦਬਦਬਾ ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਦਾ। ਨਰਿੰਦਰ ਮੋਦੀ ਜਿੰਦਾਬਾਦ। ਧੰਨਵਾਦ। ਨਾ ਕਾਂਗਰਸ ਪਾਰਟੀ ਨਾ ਆਮ ਆਦਮੀ ਪਾर्टी नरेंद्र मोदी जी को पीएम बनने तो नहीं रोक सकते, उन्होंने बनना तय। थैंक यू। यूपी से यूपी से तो आए हो, यहाँ से कहाँ से आए हो? यहाँ से मोहल्ला नहीं पता यार। अच्छा, कोई लाया है आप? यूपी से लेकर आए? हाँ यहाँ पर रैली में हिस्सा बनने के लिए? हाँ रैली में कितने पैसे दे रहे हैं? पैसे नहीं लिए, हम लोग वैसे ही आए थे घूमने। अच्छा, हाँ घूमने आए थे, ये साथ ले आए? हाँ अच्छा, ये बोल रहे हैं कि रैली में चलो। हाँ हाँ अच्छा, हाँ। कितने लोग थे? बहुत लोग हैं। बहुत कितने? फिर भी कितनी बसें थी? बसें 4-5 बसें थे। 4-5 बसें यूपी से आई हैं रैली में? यहीं से आए हैं, हाँ। यहीं से। काम करते हो कोई यहाँ पर? हाँ, क्या काम करते माली का। हो? यहाँ ही अमृतसर। अमृतसर में? हाँ। अच्छा, वहाँ से लेकर आए हैं। दिहाड़ी देंगे? नहीं। ठीक है, ठीक है। चलो, कहाँ से आए हो भाई साहब? लावलपुर। लावलपुर, ठीक है। यहाँ से कैंडिडेट कौन है, पता है उम्मीदवार कौन है? यहाँ का
सुशील कुमार रिंकू। आपकी वोट है यहाँ पर? हाँ अच्छा, वोट डालोगे? हाँ जी, हाँ जी। ठीक है, यहाँ पर किसको देखने आए? मोदी साहब का। अच्छा, मोदी साहब को ਅਸੀਂ ਬਸਤੀ ਦਾਨ ਚਮੰਦਾ ਤੋਂ ਜੀ ਅੱਛਾ ਜੀ, ਕੌਣ ਇੱਥੋਂ ਜਲੰਧਰ ਤੋਂ ਹੀ? ਜਲੰਧਰ ਤੋਂ ਕੀ ਲੱਗਦਾ ਸਥਿਤੀ ਭੇ ਐਤਕੀ ਪੰਜਾਬ ਚ ਭਾਜਪਾ ਦੀ? ਬੱਲੇ ਬੱਲੇ ਆ ਜੀ ਹਰ ਪਾਸੇ ਹੀ 13 ਚੋਂ ਕਿੰਨੀਆਂ ਸੀਟਾਂ ਆਉਂਦੀਆਂ ਦੀ? 13 ਚੋਂ 13 ਹੀ। ਅੱਛਾ, ਪਰ ਇਹ ਵਾਲਾ ਡਾਇਲੌਗ ਤਾਂ ਭਗਵੰਤ ਮਾਨ ਬੋਲ ਰਿਹਾ, ਕਹਿੰਦਾ 13-0। ਭਗਵੰਤ ਮਾਨ ਝੂਠ ਬੋਲ ਰਿਹਾ ਜੀ। ਉਹਨਾਂ ਨੂੰ ਕਿੱਥੋਂ ਆਣੀਆਂ 13? ਜਿੰਨਾ ਹਜ਼ਾਰ ਰੁਪਏ ਦਾ ਵਾਅਦਾ ਕਰਕੇ ਪੰਜੀ ਨਹੀਂ ਦਿੱਤੀ ਲੇਡੀਜ਼ ਨੂੰ, ਉਹਨਾਂ ਨੂੰ ਕਿੱਥੋਂ ਦੇਣਾ? ਜਿਹਨੇ ਦੇਸ਼ ਵਾਸਤੇ ਕੁਝ ਕੀਤਾ ਉਹਦੇ ਵਾਸਤੇ ਜਿਹੜਾ ਮੁਲਕ ਦਾ ਹੀ ਇੰਨਾ ਕੁਝ ਕਰਨ ਡਿਆ ਉਹਨੂੰ ਵੋਟਾਂ ਮਿਲਣਗੀਆਂ ਜਾਂ ਭਗਵੰਤ ਮਾਨ ਨੂੰ ਮਿਲਣਗੀਆਂ ਜਿਹੜਾ ਝੂਠ ਬੋਲ ਰਿਹਾ? ਸਹੀ ਬਾਤ ਹੈ। ਐਤਕੀ ਕਿਹੜੇ ਕੰਮ ਗਣਾ ਕੇ ਵੋਟਾਂ ਮੰਗੀਆਂ ਜਾ ਰਹੀਆਂ? ਦੇਖੋ ਜੀ, ਸਾਰੇ ਕੰਮ ਚੰਗੇ ਕੀਤੇ ਨੇ ਉਹਨਾਂ। ਯੂਪੀ ਬਿਹਾਰ ਤੁਸੀਂ ਦੇਖੋ ਜਾ ਕੇ, ਗੁਜਰਾਤ ਪੰਜਾਬ ਲਈ ਕਰਨਗੇ ਹੁਣ ਚੰਗੇ, ਅੱਗੇ ਵੀ ਚੰਗੇ ਕੀਤੇ। ਹੁਣ ਸਾਲ ਚ ਕੀਤੇ ਹੀ ਨਹੀਂ ਹਲੇ। 10 ਸਾਲਾਂ 'ਚ ਜਿਹੜੇ ਕੀਤੇ ਆ ਵਿਚਾਰੇ ਨੇ ਉਹ ਤੇ ਠੀਕ ਹੈ। ਹੁਣ ਇਹ ਜਿਹੜੇ ਅੱਗੇ ਝੂਠ ਬੋਲ ਕੇ ਆ ਰਹੇ ਨੇ ਉਹ ਕਰਨ ਦੇਣ ਕੁਝ ਤੇ ਤਾਂ ਹੀ ਨੇ ਨਾ। ਉਹ ਇਹ ਸਭ ਕੁਝ ਜਾਂਦਾ ਥੱਲੇ ਖਾਈ ਜਾਂਦੇ। ਅੱਛਾ, ਇਹ ਕਹੀ ਜਾਂਦੇ ਸਾਨੂੰ ਦਿੰਦੇ ਨਹੀਂ ਉੱਤੋਂ ਸਭ ਕੁਝ ਆ ਰਿਹਾ ਜੀ। ਕਿੱਦਾਂ ਫਿਰ ਇਹ ਕਿੱਦਾਂ ਚਲਾ ਰਹੇ ਪੰਜਾਬ ਨੂੰ? ਸ਼ਰਾਬ ਦੇ ਸਿਰ ਤੇ। ਉਹਨੇ ਹਾਈਵੇ ਤੇ ਬੰਦ ਕਰਾਈ, ਇਹਨਾਂ ਨੇ ਚਾਲੂ ਕਰਾਈ ਸ਼ਰਾਬ। ਘਰ ਘਰ ਠੇਕੇ ਖੁੱਲੇ ਪਏ ਨੇ ਸ਼ਰਾਬ ਦੇ। ਇਹਨਾਂ ਸ਼ਰਾਬ ਅੱਜ ਬੰਦ ਕਰਾ ਦਿਓ ਤੇ ਇਹਨਾਂ ਕੋਲ ਕੱਖ ਵੀ ਨਹੀਂਗਾ। ਹੋਰ ਵੀ ਬਹੁਤ ਸਟੇਟਾਂ 'ਚ ਜਿੱਥੇ ਭਾਜਪਾ ਮਤਲਬ ਨਹੀਂ, ਹਾਈਵੇ ਤੇ ਕਿਤੇ ਵੀ ਨਹੀਂ ਗਈ। ਹਾਈਵੇ ਦੀ ਗੱਲ ਕਰ। ਹਾਂਜੀ ਹਾਂਜੀ। ਹੋਰ ਕਿਹੜੇ ਕੰਮ ਤੁਹਾਨੂੰ ਚੰਗੇ ਲੱਗਦੇ ਨੇ ਭਾਜੀ? ਤੁਸੀਂ ਕਿਹੜਾ ਕੰਮ ਹੈ ਜੀ ਉਹਨਾਂ ਦਾ ਮਾੜਾ ਉਹ ਗਿਣਾ ਦਿਓ। ਅੱਛਾ, ਚੰਗਿਆਂ ਨੂੰ ਛੱਡੋ ਤੁਸੀਂ। ਸਰਕਾਰ ਕਿੱਥੋਂ ਆਏ ਹੋ ਜੀ? ਸ਼ਾਹਕੋਟ ਤੋਂ ਜੀ। ਅੱਛਾ, ਠੀਕ ਹੈ ਜੀ। ਕਿੱਦਾਂ ਕੀ ਸਥਿਤੀ ਲੱਗਦੀ ਪੰਜਾਬ 'ਚ ਭਾਜਪਾ? ਤੁਸੀਂ ਨਹੀਂ ਦੇਖ ਰਹੇ ਜੀ? ਤੁਹਾਡਾ ਇੰਨਾ ਵੱਡਾ ਚੈਨਲ ਆ, ਤੁਹਾਡੇ ਚੈਨਲ ਦਾ ਸਵਾਗਤ ਆ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਸਥਿਤੀ ਦਾ ਇਸ ਵੇਲੇ? ਕਿੰਨੀਆਂ 13 ਚੋਂ ਫੇ ਸੀਟਾਂ ਆਉਂਦੀਆਂ? 13 ਚੋਂ ਅਸੀਂ 13 ਦੇ ਤੇ ਕਾਬਜ ਆ ਜੀ। ਇਹ ਤਾਂ ਭਗਵੰਤ ਮਾਨ ਕਹਿ ਰਿਹਾ, ਕਹਿੰਦਾ ਮੈਨੂੰ। ਸਾਰਿਆਂ ਨੇ ਕਹਿਣਾ ਜੀ, ਪਰ ਅਸੀਂ ਕਾਬਜ ਆ। ਇਹ ਮੋਦੀ ਸਰਕਾਰ ਕਾਬਜ ਆ। 400 ਪਾਰ ਵੀ ਮੋਦੀ ਸਰਕਾਰ ਆ। ਕਹਿੰਦੇ ਮੋਦੀ ਹੁਣੀ ਤਾਂ ਈਵੀਐਮ 'ਚ ਘਪਲਾ ਕਰ ਰਹੇ ਆ। ਈਵੀਐਮ 'ਚ ਘਪਲਾ, ਬਿਲਕੁਲ ਤੁਹਾਡੀ ਗੱਲ ਮੈਂ ਮੰਨਦਾ। ਇੱਕ ਮਿੰਟ, ਮੰਨਦਾ ਇਸ ਗੱਲ ਨੂੰ ਤੁਸੀਂ ਮੰਨੋਗੇ ਕਿ ਈਵੀਐਮ ਦੇ ਵਿੱਚ ਕਾਂਗਰਸ ਕੋ ਕੋਈ ਇੰਜੀਨੀਅਰ ਹੈ ਨਹੀਂ, ਦੂਜੇ ਕੋ ਆਮ ਆਦਮੀ ਪਾਰਟੀ ਕੋ ਕੋਈ ਇੰਜੀਨੀਅਰ ਹੈ ਨਹੀਂ, ਇੱਕ ਬੀਜੇਪੀ ਕੋ ਇੰਜੀਨੀਅਰ ਹੈ। ਹਿੰਦੁਸਤਾਨ ਆ, ਇੱਥੇ ਇੰਜੀਨੀਅਰ ਦੀ ਕਮੀ। ਕਹਿੰਦੇ ਇਲੈਕਸ਼ਨ ਕਮਿਸ਼ਨ ਅੰਡਰ ਕੀਤਾ ਹੋਇਆ। ਜਦੋਂ ਝੂਠ ਦੀ ਪਲੰਦਾ ਹੁੰਦਾ ਵਾ, ਉਹ ਜਦੋਂ ਹਾਰ ਦਿੰਦੀ ਹੋਵੇ ਉਹ ਤਾਂ ਕਹਿਣਾ ਹੀ ਆ। ਅੱਛਾ, ਤਾਂ ਕਹਿ ਰਹੇ ਨੇ। ਤਾਂ ਕਹਿ ਰਹੇ ਉਹਨਾਂ ਨੂੰ ਆਪਣੀ ਹਾਰ ਦੱਸਦੀ ਪਈ ਹੈ। ਐਤਕੀ ਇੰਡੀਆ ਗੱਠਜੋੜ ਬਣਿਆ ਹੈ ਕਿ ਇਹਨਾਂ ਨੇ ਅਲਾਈਅੰਸ ਕੀਤਾ ਸਾਰੀਆਂ ਪਾਰਟੀਆਂ ਨੇ। ਕੀ ਲੱਗਦਾ ਉਹ ਕੋਈ ਕਮਾਲ ਕਰੂ? ਕੀ ਕਰੋਗੇ? ਭਗਵੰਤ ਮਾਨ 37 ਸੀਟਾਂ ਦੇ ਟੋਟਲ ਹਿੰਦੁਸਤਾਨ 'ਚ ਇਲੈਕਸ਼ਨ ਲੜਿਆ ਤੇ ਗਾਰੰਟੀ ਦਿੰਦਾ ਵਾ ਸਾਰੇ ਹਿੰਦੁਸਤਾਨ ਦੀ। ਕੀ ਤੁਸੀਂ ਗਾਰੰਟੀ ਦਵਾਓਗੇ? ਕਿਸੇ ਦੇ ਪੱਲੇ ਕੁਝ ਨਹੀਂਗਾ। ਰਾਹੁਲ ਗਾਂਧੀ ਬਹੁਤ ਦਿਵਾਲੇ ਹੋਇਆ। ਰਾਹੁਲ ਗਾਂਧੀ ਨੂੰ ਕੀ ਆ? ਰਾਹੁਲ ਗਾਂਧੀ ਨੂੰ ਇਹ ਦੱਸ ਦੇਵੇ ਮੱਕੀ ਰੱਖ ਦਿੰਦੇ ਮੋਰੇ, ਜੇ ਦੱਸ ਦੇਵੇ ਫਸਲ ਕਾਹਦੀ ਆ ਤੇ ਜਾਓ ਪਾਰਟੀ ਛੱਡ ਦੇਵਾਂਗੇ। ਸਹੀ ਗੱਲ ਹੈ। ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਡਿਬੇਟ ਦਾ ਸੱਦਾ ਦਿੱਤਾ ਜੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੂੰ, ਤੇ ਕੋਈ ਜਵਾਬ ਨਹੀਂ ਆਇਆ। ਕਿਹੜਾ ਡਿਬੇਟ ਕੀਤਾ? ਉਹ ਕਹਿੰਦਾ ਡਿਬੇਟ ਕਰ ਲਓ ਜਿੱਥੇ ਮਰਜ਼ੀ ਲੋਕਾਂ ਦੇ। ਯਾਰ ਚੰਗੇ ਬੰਦੇ ਨਾਲ ਪ੍ਰਧਾਨ ਮੰਤਰੀ ਡਿਬੇਟ ਕਰਦੇ ਆ। ਕਿੱਥੇ ਮੋਦੀ ਜੀ, ਕਿੱਥੇ ਰਾਹੁਲ, ਕਿੱਥੇ ਰਾਮ ਕਿੱਥੇ ਟੈਟ ਹੈ? ਉਹ ਇਹ ਕਰਨ ਦੀ ਕੋਈ ਹੈਗੀ ਗੱਲਬਾਤ? ਤੁਸੀਂ ਦੱਸੋ। ਪ੍ਰਧਾਨ ਮੰਤਰੀ ਮੋਦੀ ਦੀ ਮੋਦੀ ਦੀ ਤੁਸੀਂ ਤੁਲਨਾ ਰਾਹੁਲ ਗਾਂਧੀ ਨਾਲ ਕਰਦੇ ਆ? ਤੁਲਨਾ ਨਹੀਂ, ਬਿਲਕੁਲ ਨਹੀਂ। ਡਿਬੇਟ ਕਰਨ ਦੇ ਕਾਬਲ ਹੀ ਨਹੀਂ ਰਾਹੁਲ ਗਾਂਧੀ। ਬਿਲਕੁਲ ਨਹੀਂ ਕਾਬਲ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਠੀਕ ਹੈ ਜੀ, ਧੰਨਵਾਦ। ਭਾਈ ਕਿੱਥੋਂ ਆ? ਗਰੀਬਾਂ ਦੀ ਦਿਹਾੜੀ ਵਧਾਉਣ ਅਸੀਂ ਇਹਨਾਂ ਵਾਸਤੇ ਕਿਹੜਾ ਟੁੱਟ ਮਾਰਦੇ ਆ। ਅਸੀਂ ਆਏ ਆ ਤੁਰ ਕੇ ਚੱਲ ਗਏ ਆ। ਉਹ ਤੁਰ ਕੇ ਆਏ? ਜਮਸ਼ੇਰ ਤੋਂ ਇੱਥੇ ਤੁਰ ਗਏ, ਪੀਏਬੀ ਤੋਂ ਤੁਰ ਕੇ ਆਏ ਆ। ਹਾਂਜੀ, ਨਸ਼ੇ ਬੰਦ ਕਰਾਓ। ਇੱਕ ਮਿੰਟ ਭਾਈ, ਕੀ ਕਹਿਣਾ ਚਾਹੁੰਦੇ ਹੋ? ਤਾਂ ਵੀਰ ਜੀ ਸਾਰੀਆਂ ਸਰਕਾਰਾਂ ਕਹਿੰਦੀਆਂ ਨਸ਼ੇ ਬੰਦ ਕਰਾਉਣੇ, ਮੁੰਡੇ ਟੀਕੇ ਲਾ ਮਰੀ ਜਾਂਦੇ ਕਿ ਨਹੀਂ ਨਸ਼ਾ ਬੰਦ ਕਰਾਇਆ। ਭਾਜਪਾ ਨੇ ਕਰਾਇਆ? ਕਿਸੇ ਨੇ ਵੀ ਨਹੀਂ ਕਰਾਇਆ। ਕਿਸੇ ਭਾਜਪਾ ਦਾ ਝੰਡਾ ਕਾਹਦੇ ਉਹ ਵੀਰ ਝੰਡੇ ਇਦਾਂ ਹੀ ਚੱਕ ਹੋਣੇ ਆ। ਨਸ਼ੇ ਬੰਦ ਹੋਊਗੇ ਤੇ ਫਿਰ ਸਾਰਾ ਕੁਝ ਸੈੱਟ ਹੋਣਾ। ਨਿੱਕੇ ਇਦਾਂ ਦੇ ਜਵਾਕ ਇਦਾਂ ਦੇ ਇੰਨੇ ਟੀਕੇ ਲਾਉਂਦੇ ਜਵਾਕ। ਭਾਜਪਾ ਨੇ ਨਸ਼ਾ ਠਾਇਆ? ਆਊਗੀ ਭਾਜਪਾ ਕਰਾਊਗੀ ਬੰਦ, ਹੁਣ ਕਰਾਊਗੀ। ਹਾਂ, ਕਰਾਊਗੀ ਨਸ਼ਾ ਬੰਦ। ਕਰਾਉਣਾ ਪੈਣਾ ਆ। ਭਾਈ ਤੁਸੀਂ ਦਿਹਾੜੀ ਦੀ ਗੱਲ ਕਰ ਰਹੇ ਸੀ। ਹਾਂਜੀ, ਅਸੀਂ ਕਹਿੰਦੇ ਆ ਜੀ, ਦੇਖੋ ਜੀ ਭਾਈ, 2 ਬੱਚੇ ਆ ਨਿੱਕੇ 2 ਬੱਚੇ ਆ ਛੋਟੇ 2 ਬੇਟੀਆਂ ਵਾ। ਜੇ ਆਪਾਂ 450 ਰੁਪਏ ਲੈ ਕੇ ਆਉਂਦੇ ਆ ਤੇ ਉਹਦਾ ਘਰ ਦਾ ਬਣਾਵਾਂਗੇ। ਆਪਣੇ ਧੀਆਂ 2 ਨਿਕਲੀਆਂ ਉਹਦਾ ਸੋਚਾਂਗੇ। ਮਹਿੰਗਾਈ ਹੈਗੀ ਆ? ਮਹਿੰਗਾਈ ਬਹੁਤ ਆ। ਤੇ ਮੋਦੀ ਸਾਹਿਬ ਤਾਂ ਕਹਿੰਦੇ ਮੈਂ 10 ਸਾਲਾਂ 'ਚ ਕੰਮ ਹੀ ਬਹੁਤ ਕੀਤੇ, ਮਹਿੰਗਾਈ ਹੈ ਨਹੀਂ ਗੀ। ਪਤਾ ਨਹੀਂ ਕਿੱਥੇ ਕੀਤੇ, ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ। ਜੇ 500 ਕਮਾਉਣੇ ਉਹ ਵੀ 100 ਦੇ ਭਾਅ ਚੱਲ ਜਾਂਦਾ ਆ।
500 ਕਮਾਉਂਦੇ ਆ 100 ਰੁਪਏ ਚੱਲਦਾ ਆ 400 ਕਮਾਉਂਦੇ 50 ਦੇ ਹਿਸਾਬ ਚੱਲਦਾ ਆ 500 ਸਮਾਨ ਵਾਲੇ ਛੋਟੇ ਕਿਲੋ ਲਿਫਾਫੇ ਪਾ ਕੇ ਤੋੜ ਦਿੰਦੇ ਆ। ਗੱਲ ਨਹੀਂ ਬਣਦੀ। ਮੋਦੀ ਸਾਹਿਬ ਨੂੰ ਇਹ ਬੇਨਤੀ ਹੈ ਵੀ ਗਰੀਬਾਂ ਦੀ ਦਿਹਾੜੀ ਵਧਾਓ, ਜੇ ਕੋਈ ਨਹੀਂ ਦੇਣਾ ਦਿਹਾੜੀ ਵਧਾਓ ਉਹਨਾਂ ਦੀ, ਜਿਹਦਾ ਟੋਟਲ ਮਾਰਦੇ ਆ। ਠੀਕ ਹੈ ਜੀ। ਧੀਆਂ ਜਿਹਨੂੰ ਚਲੋ ਕਹਿੰਦੇ ਧੀਆਂ ਵਾਸਤੇ ਸਕੀਮਾਂ ਦਿੱਤੀਆਂ ਆ, ਸਕੀਮਾਂ ਦਿੱਤੀਆਂ, ਧੀਆਂ ਤੋਂ ਵੱਡੀਆਂ ਹੋਈਆਂ ਸਕੀਮਾਂ ਮਿਲਣੀਆਂ, ਮੈਂ ਛੋਟੀਆਂ ਥੋੜ੍ਹਾ ਮਿਲਣੀਆਂ। ਅੱਜ ਪੈਸੇ ਜਮ੍ਹਾਂ ਕਰਾਵਾਂਗੇ ਜਾ ਕੇ 20 ਸਾਲਾਂ ਨੂੰ ਮਿਲਣੇ ਆ। ਪਰ ਤਾਂ ਹੁਣ ਤਾਂ ਸੋਚੋ ਕੁਛ, ਜਿੱਥੇ ਦਿਹਾੜੀ ਮੋਦੀ ਕਰੇ ਕੁਛ, ਜਿੱਥੇ ਦਿਹਾੜੀ ਲਾਉਣ ਜਾਂਦੇ ਆ ਉਹ ਸ਼ਾਮਾਂ ਤੇ ਪਾਣੀ ਕੱਢ ਦਿੰਦੇ ਸਰੀਰ ਦਾ, ਤਾਂ 450 ਰੁਪਇਆ ਵੀ ਰੋਜ਼ ਪੈਟ ਕੇ ਦਿੰਦੇ ਆ। ਮੋਦੀ ਸਾਨੂੰ ਇਹ ਬੇਨਤੀ ਆ ਵੀ ਸਾਡੀ ਦਿਹਾੜੀ ਵਧਾਓ।